ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਯਸੂ ਮਸੀਹ ਦੇ ਅਨਾਜੀਲ ਦੇ ਵਿੱਚੋਂ, ਉਹਦੇ ਕਲਾਮ ਵਿੱਚੋਂ, ਯੋਹੰਨਾ ਦੀ ਰਾਹੀਂ ਲਿਖੀ ਗਈ ਅੰਜੀਲ, ਉਹਦਾ 13ਵਾਂ ਬਾਬ ਤੇ ਉਹਦੀ 34 ਤੇ 35 ਐਤ ਪੜਾਂਗੇ। 34 ਤੇ 35 ਐਤ ਦੇ ਵਿੱਚ ਇੰਜ ਲਿਖਿਆ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦੇਣਾ ਆ ਭਈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। ਇਸ ਗੱਲੋਂ ਸਾਰੇ ਜਾਣਨਗੇ ਭਈ ਤੁਸੀਂ ਮੇਰੇ ਸ਼ਾਗਿਰਦ ਹੋ ਜੇ ਆਪੋ ਵਿੱਚ ਪਿਆਰ ਰੱਖੋਗੇ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਆਪੋ ਵਿੱਚ ਪਿਆਰ ਰੱਖਣਾ ਜਾਂ ਮੁਹੱਬਤ ਰੱਖਣਾ ਲੋਕਾਂ ਲਈ ਇਹ ਬੜਾ ਜ਼ਰੂਰੀ ਹੈ। ਯਿਸੂ ਮਸੀਹ ਦਾ ਇਹ ਨਵਾਂ ਹੁਕਮ ਹੈ ਜਿਹੜਾ ਮਸੀਹਾਂ ਨੂੰ ਮਿਲਿਆ। ਯਾਨੀ ਮਸੀਹਾਂ ਤੋਂ ਮੇਰੀ ਮੁਰਾਦ ਜਿਹੜੇ ਯਿਸੂ ਮਸੀਹ ਦੇ ਪੈਰੋਕਾਰ ਨੇ ਉਹਨਾਂ ਨੂੰ ਮਿਲਿਆ। ਤੇ ਜਦੋਂ ਉਹਦੇ ਪੈਰੋਕਾਰਾਂ ਨੂੰ ਇਹ ਕਲਾਮ ਮਿਲਿਆ ਬਈ ਤੁਸੀਂ ਆਪੋ ਵਿੱਚ ਮੁਹੱਬਤ ਰੱਖੋ ਤੇ ਇੰਨੀ ਮੁਹੱਬਤ ਰੱਖੋ ਕਿ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਹੈ, ਤੇ ਫਿਰ ਸਮਝ ਆਉਂਦੀ ਹੈ ਲੋਕਾਂ ਨੂੰ ਕਿ ਇਹ ਕਿਉਂ ਬਰਦਾਸ਼ਤ ਕਰਨ ਵਾਲੇ, ਸਬਰ ਕਰਨ ਵਾਲੇ ਤੇ ਮੁਹੱਬਤ ਕਰਨ ਵਾਲੇ ਲੋਕ ਨੇ। ਜਦੋਂ ਯਿਸੂ ਮਸੀਹ ਇਹ ਗੱਲ ਕਹਿੰਦੇ ਨੇ ਕਿ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਏ ਕਿ ਦੁਸ਼ਮਣਾਂ ਨੂੰ ਵੀ ਮਾਫ ਕਰਨ ਦੀ, ਤੇ ਤੁਸੀਂ ਇੰਜ ਦੀ ਮੁਹੱਬਤ ਰੱਖਣੀ ਹੈ ਜੇ ਤੁਸੀਂ ਉਹਦੇ ਲਈ ਸ਼ਰਤ ਹੈ ਕਿ ਜੇ ਤੁਸੀਂ ਮੇਰੇ ਪੈਰੋਕਾਰ ਹੋ। ਤੇ ਜਿਹੜੇ ਪੈਰੋਕਾਰ ਨਹੀਂ ਹੈਗੇ ਉਹ ਭਾਵੇਂ ਫਿਰ ਆਪਣੀ ਮਰਜ਼ੀ ਕਰਨ, ਉਹਨਾਂ ਦੀ ਕੋਈ ਗੱਲ ਨਹੀਂ। ਲੇਕਿਨ ਯਿਸੂ ਮਸੀਹ ਆਂਦੇ ਨੇ ਕਿ ਤੁਹਾਨੂੰ ਮੈਂ ਇੱਕ ਨਵਾਂ ਹੁਕਮ ਦੇਣਾ ਵਾਂ ਕਿ ਸ਼ਰੀਅਤ ਤੇ ਅਮਲ ਤੇ ਤੁਸੀਂ ਕਰਨਾ, ਲੇਕਿਨ ਨਵਾਂ ਹੁਕਮ ਇਹ ਲੈ ਲਓ ਜਿਹੜਾ ਮੈਂ ਤੁਹਾਨੂੰ ਦੇਣ ਲੱਗਾ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖਣੀ ਹੈ, ਇੱਕ ਦੂਜੇ ਨੂੰ ਪਿਆਰ ਕਰਨਾ ਹੈ। ਇਹ ਕੰਮ ਉਹਨੇ ਸਲੀਬ ਤੇ ਵੀ ਕੀਤਾ ਕਿ ਆਪਣੇ ਦੁਸ਼ਮਣਾਂ ਨੂੰ ਮਾਫ ਕੀਤਾ। ਤੇ ਬਾਪ ਨੂੰ ਆਂਦਾ ਐ ਬਾਪ, ਖੁਦਾ ਨੂੰ, ਯਾਨੀ ਐ ਬਾਪ ਇਹਨਾਂ ਨੂੰ ਮਾਫ ਕਰ ਕਿਉਂ ਜੋ ਇਹ ਨਹੀਂ ਜਾਣਦੇ ਕਿ ਅਸੀਂ ਕੀ ਕਰਨੇ ਆ। ਯਾਨੀ ਉਹਨੇ ਆਪਣੇ ਦੁਸ਼ਮਣਾਂ ਨੂੰ ਮਾਫ ਕੀਤਾ। ਤੇ ਅੱਜ ਮੈਂ ਅੱਜ ਦੇ ਦੌਰ ਦੀ ਗੱਲ ਕਰਨਾ ਚਾਹਨਾ ਕਿ ਲੋਕ ਮਸੀਹਾਂ ਨੂੰ ਕਹਿੰਦੇ ਨੇ ਬੜੇ ਡਰਪੋਕ ਨੇ। ਮਸੀਹਾਂ ਨੂੰ ਇਹ ਕਹਿੰਦੇ ਨੇ ਇਹਨਾਂ ਦਾ ਪਿੱਛਾ ਕੋ ਨਹੀਂਗਾ, ਇਹਨਾਂ ਦੀ ਬੈਕ ਕੋ ਨਹੀਂ ਹੈਗੀ। ਮਸੀਹੀ ਲੋਕਾਂ ਨੂੰ ਇਹ ਕਿਹਾ ਜਾਂਦਾ ਇਹ ਕਮਜ਼ੋਰ ਕੌਮ ਹੈ। ਲੇਕਿਨ ਮੈਂ ਅੱਜ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਵਾਂ, ਨਾ ਇਹ ਕਮਜ਼ੋਰ ਜੇ, ਨਾ ਇਹ ਡਰਪੋਕ ਜੇ, ਇਹ ਖੁਦਾ ਦੇ ਕਲਾਮ ਤੇ ਅਮਲ ਕਰਨ ਵਾਲੇ ਲੋਕ ਜੇ। ਜਿਹੜਾ ਖੁਦਾ ਨੇ, ਜਿਹੜਾ ਯਿਸੂ ਮਸੀਹ ਨੇ ਹੁਕਮ ਦਿੱਤਾ ਉਹਨੂੰ ਮੰਨਣ ਵਾਲੇ ਲੋਕ ਨੇ। ਜਿਵੇਂ ਯਿਸੂ ਮਸੀਹ ਨੇ ਕਿਹਾ ਕਿ ਇੱਕ ਦੂਜੇ ਨਾਲ ਪਿਆਰ ਕਰੋ। ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਨੇ ਸ਼ਰੀਅਤ ਨੂੰ 2 ਹੁਕਮਾਂ ਦੇ ਵਿੱਚ ਜੋੜ ਦਿੱਤਾ। ਪਹਿਲਾ, ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਅਕਲ, ਆਪਣੀ ਸਾਰੀ ਤਾਕਤ ਨਾਲ ਖੁਦਾ ਨਾਲ ਮੁਹੱਬਤ ਰੱਖ। ਤੇ ਦੂਜਾ ਉਹਨੇ ਕਿਹਾ ਤੂੰ ਆਪਣੇ ਪੜੋਸੀ ਨਾਲ ਮੁਹੱਬਤ ਰੱਖ। ਗੱਲ ਮੁਹੱਬਤ ਦੀ ਹੈ, ਪਿਆਰ ਦੀ। ਇੱਥੇ ਉਹਨੂੰ ਵਧਾ ਕੇ ਆਂਦਾ, ਮਾਫ ਕਰਨਾ, ਇੱਥੇ ਉਹਨੂੰ ਵਧਾ ਕੇ ਆਂਦਾ ਕਿ ਤੁਸੀਂ ਆਪੋ ਵਿੱਚ ਦੂਜੇ ਵੀ ਜਿੰਨੇ ਨੇ ਸਾਰਿਆਂ ਨਾਲ ਮੁਹੱਬਤ ਰੱਖੋ।
ਜੇ ਤੁਸੀਂ ਮੁਹੱਬਤ ਨਹੀਂ ਰੱਖਦੇ ਤੇ ਮੇਰੇ ਸ਼ਾਗਿਰਦ ਕੋ ਨਹੀਂ। ਤੇ ਅੱਜ ਦੀ ਗੱਲ, ਅੱਜ ਦਾ ਕਲਾਮ ਮੈਂ ਸਾਰਿਆਂ ਨਾਲ ਗੱਲ ਕਰਨ ਡਿਆ ਵਾਂ, ਖੁਦਾ ਦੇ ਖਾਦਮਾਂ ਨੂੰ ਵੀ ਕਹਿਣ ਡਿਆ ਵਾਂ ਤੇ ਆਮ ਲੋਕਾਂ ਨੂੰ ਵੀ ਕਹਿਣ ਡਿਆ, ਤੇ ਜਿਹੜੇ ਮਸੀਹੀ ਨਹੀਂ ਉਹਨਾਂ ਨੂੰ ਵੀ ਇਹ ਗੱਲ ਦੱਸਣ ਡਿਆ ਕਿ ਯਿਸੂ ਮਸੀਹ ਦਾ ਹੁਕਮ ਜਿਹੜਾ ਨਹੀਂ ਮੰਨਦਾ, ਜਿਹੜਾ ਉਹ ਯਿਸੂ ਮਸੀਹ ਦਾ ਪੈਰੋਕਾਰ ਹੀ ਨਹੀਂਗਾ। ਜੋ ਯਿਸੂ ਮਸੀਹ ਦਾ ਕਹਿਣਾ ਨਹੀਂ ਮੰਨਦਾ ਤੇ ਉਹਦੇ ਖਿਲਾਫ ਹੈ। ਇਸ ਲਈ ਖੁਦਾ ਦੇ ਖਾਦਮਾਂ ਲਈ ਵੀ ਜ਼ਰੂਰੀ ਹੈ ਕਿ ਉਹ ਯਿਸੂ ਮਸੀਹ ਦੇ ਇਸ ਨਵੇਂ ਹੁਕਮ ਨੂੰ ਮੰਨਦਿਆਂ ਹੋਇਆਂ ਆਪੋ ਵਿੱਚ ਮੁਹੱਬਤ ਰੱਖਣ, ਤੇ ਲੜਾਈਆਂ ਝਗੜੇ ਨਹੀਂ, ਢਿੱਡ 'ਚ ਵੈਰ ਨਹੀਂ, ਦਿਮਾਗ 'ਚ ਫਤੂਰ ਨਹੀਂ, ਆਪਣੇ ਆਪ ਨੂੰ ਸਾਫ਼ ਕਰੋ। ਯਿਸੂ ਮਸੀਹ ਨੇ ਕਿਹਾ ਜਿਵੇਂ ਮੈਂ ਮੁਹੱਬਤ ਰੱਖੀ ਏ ਤੁਹਾਡੇ ਨਾਲ, ਤੁਸਾਂ ਵੀ ਮੁਹੱਬਤ ਕਿੰਨੀਆਂ ਗੁਨਾਹ, ਕਿੰਨੀਆਂ ਗਲਤੀਆਂ, ਕਿੰਨਾ ਖੁਦਾ ਦੇ ਖਿਲਾਫ ਹੁੰਦੇ, ਲੇਕਿਨ ਕਿੰਨਾ ਉਹਨੇ ਦੁੱਖ ਸਹਿਆ, ਸਲੀਬ ਤੇ ਉਹਨੇ ਜਾਨ ਦਿੱਤੀ ਸਾਡੇ ਲਈ। ਉਹਨੇ ਕਿਹਾ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖਣਾ ਤੁਸੀਂ ਵੀ ਰੱਖੋ। ਤੇ ਜੇ ਅਸੀਂ ਯਿਸੂ ਮਸੀਹ ਦੀ ਮੁਹੱਬਤ ਵੇਖ ਲਈਏ ਤੇ ਸਭ ਕੁਝ ਪਿੱਛੇ ਰਹਿ ਜਾਂਦਾ ਹੈ। ਤੇ ਉਹਨੇ ਇਹ ਮਿਸਾਲ ਦੇ ਕੇ ਕਿਹਾ ਕਿ ਤੁਸੀਂ ਵੀ ਆਪੋ ਵਿੱਚ ਮੁਹੱਬਤ ਰੱਖੋ। ਤੇ ਜਦੋਂ ਅਸੀਂ ਆਪੋ ਵਿੱਚ ਮੁਹੱਬਤ ਰੱਖਦੇ ਹਾਂ, ਆਪੋ ਵਿੱਚ ਮੁਰਾਦ ਕਿ ਆਸ ਪੜੋਸ, ਮਹੱਲੇਦਾਰੀ, ਸ਼ਹਿਰ, ਤੇ ਫਿਰ ਪਤਾ ਕੀ ਹੁੰਦਾ, ਨਾ ਤੇ ਲੜਾਈਆਂ ਝਗੜੇ ਹੁੰਦੇ ਨੇ, ਨਾ ਦਿਮਾਗ 'ਚ ਫਤੂਰ ਹੁੰਦਾ, ਸਿਰਫ ਸਕੂਨ, ਸਕੂਨ ਤੇ ਸਕੂਨ, ਰਿਲੈਕਸ। ਇਸ ਲਈ ਕਿ ਕਿਸੇ ਨਾਲ ਲੜਾਈ ਝਗੜੇ ਕੋ ਨਹੀਂ, ਕਿਸੇ ਨਾਲ ਨਾਰਾਜ਼ਗੀ ਕੋ ਨਹੀਂ, ਸਾਰਿਆਂ ਲਈ ਅਸੀਂ ਪਿਆਰ ਮੁਹੱਬਤ ਦਾ ਜਜ਼ਬਾ ਰੱਖਦੇ ਆ, ਤੇ ਫਿਰ ਸਕੂਨ ਰਹਿੰਦਾ ਤੇ ਦਿਲ ਵੀ ਖੁਸ਼ ਰਹਿੰਦਾ। ਤੇ ਅੱਜ ਦੀ ਇਹ ਹੀ ਗੱਲ ਮੈਂ ਦੱਸਣਾ ਚਾਹੁੰਦਾ। ਅਸੀਂ ਇਹਦੀ ਹੋਰ ਵੀਡੀਓ ਵੀ ਜਾਰੀ ਕਰਾਂਗੇ ਤਾਂ ਕਿ ਇਹਨੂੰ ਹੋਰ ਸਮਝਦੇ ਜਾਈਏ। ਲੇਕਿਨ ਦੱਸਣਾ ਇਹ ਚਾਹੁੰਦਾ ਵਾਂ ਕਿ ਯਿਸੂ ਮਸੀਹ ਦਾ ਨਵਾਂ ਹੁਕਮ ਯਹੋਨਾ ਦੀ ਅੰਜੀਲ 'ਚ ਜਿਹੜਾ ਲਿਖਿਆ ਹੈ 13ਵੇਂ ਬਾਬ 'ਚ, ਬਈ ਤੁਸੀਂ ਆਪੋ ਵਿੱਚ ਮੁਹੱਬਤ ਰੱਖੋ। ਹੁਣ ਅਸੀਂ ਜ਼ਰਾ ਆਪਣੇ ਆਪ ਨੂੰ ਵੇਖ ਲਈਏ, ਅਸੀਂ ਕਿੰਨੀ ਆਪੋ ਵਿੱਚ ਮੁਹੱਬਤ ਰੱਖਦੇ ਹਾਂ। ਸ਼ਾਇਦ ਭਰਾ ਨਾਲ ਇਹਨਾਂ ਲੜਦਾ ਰਹਿੰਦਾ, ਇੰਨੀ ਮੁਹੱਬਤ ਨਹੀਂ ਰੱਖਦਾ। ਪੜੋਸੀ ਨਾਲ ਅਸੀਂ ਕਿੰਨਾ ਵੈਰ ਰੱਖਦੇ ਹਾਂ, ਜਦੋਂ ਕਿ ਖੁਦਾ ਨੇ ਕਿਹਾ ਪੜੋਸੀ ਨਾਲ ਆਪਣੀ ਮਾਨਦ ਮੁਹੱਬਤ ਰੱਖ, ਆਪਣੇ ਵਰਗੀ। ਜਿਵੇਂ ਤੂੰ ਆਪਣੇ ਆਪ ਨੂੰ ਪਿਆਰ ਕਰਨਾ ਨਾ, ਐਵੇਂ ਉਹਦੇ ਨਾਲ ਪਿਆਰ ਕਰ। ਆਪਣੇ ਆਪ ਤੋਂ ਮੁਰਾਦ ਹੈ ਤੇਰੇ ਕੋਲ ਕੱਪੜੇ ਕੋ ਨਹੀਂ, ਤੂੰ ਕਹਿੰਦਾ ਯਾਰ ਮੇਰੇ ਕੋਲ ਕੱਪੜੇ ਕੋ ਨਹੀਂ, ਮੈਂ ਲੈਣ ਜਾਣਾ। ਅੱਜ ਯਾਰ ਰੋਟੀ ਕੋ ਨਹੀਂ, ਮੈਂ ਰੋਟੀ ਘਰ ਨਹੀਂ ਪੱਕੀ, ਮੈਂ ਲੈ ਕੇ ਜਾਵਾਂ। ਮੈਨੂੰ ਭੁੱਖ ਲੱਗੀ, ਮੈਨੂੰ ਫੌਰਨ ਲੋੜ ਚਾਹੀਦੀ, ਰੋਟੀ ਦੀ ਲੋੜ ਹੈ। ਅੱਛਾ ਮੈਨੂੰ ਇਹ ਚੀਜ਼ ਚਾਹੀਦੀ ਹੈ। ਆਪਣੇ ਆਪ ਨਾਲ ਜਿੰਨੀ ਕਰ, ਮੇਰਾ ਇਹ ਦਿਲ ਕਰਦਾ ਮੈਂ ਕਰਾਂ। ਤੇ ਜ਼ਰਾ ਪੜੋਸੀਆਂ ਲਈ ਵੇਖ ਲਈਏ। ਮੈਂ ਪਹਿਲੋਂ ਕਿਹਾ ਕਿ ਅਸੀਂ ਇਹਦੇ ਤੇ ਹੋਰ ਵੀਡੀਓ ਵੀ ਕਰਾਂਗੇ, ਲੇਕਿਨ ਅੱਜ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਵਾਂ ਕਿ ਜੇ ਅਸੀਂ ਆਪੋ ਵਿੱਚ ਮੁਹੱਬਤ ਨਹੀਂ ਰੱਖਦੇ ਤੇ ਅਸੀਂ ਯਿਸੂ ਮਸੀਹ ਦੇ ਸ਼ਾਗਿਰਦ ਕੋ ਨਹੀਂ ਹੈਗੇ, ਅਸੀਂ ਯਿਸੂ ਮਸੀਹ ਦੇ ਪੈਰੋਕਾਰ ਨਹੀਂ ਹੈਗੇ। ਉਹ ਭਾਵੇਂ ਪਾਦਰੀ ਹੈ, ਭਾਵੇਂ ਬਿਸ਼ਪ ਹੈ, ਭਾਵੇਂ ਐਲਡਰ ਹੈ, ਭਾਵੇਂ ਡੀਕਨ ਹੈ, ਭਾਵੇਂ ਆਮ ਬੰਦਾ ਹੈ, ਭਾਵੇਂ ਕੋਈ ਵੀ ਹੈ। ਜੇ ਅਸੀਂ ਯਿਸੂ ਮਸੀਹ ਦਾ ਇਹ ਕਹਿਣਾ ਨਹੀਂ ਮੰਨਦੇ ਤੇ ਅਸੀਂ ਯਿਸੂ ਮਸੀਹ ਦੇ ਸ਼ਾਗਿਰਦ ਨਹੀਂ ਹੈਗੇ। ਲੇਕਿਨ ਉਹ ਪ੍ਰੋਫੈਸ਼ਨਲ ਜੈਲਸੀ ਹੁੰਦੀ ਹੈ, ਲੇਕਿਨ ਇਹ ਜੈਲਸੀਆਂ ਦਿਲ ਚੋਂ ਕੱਢੋ, ਵੈਰ ਦਿਲ ਚੋਂ ਕੱਢੋ, ਸੜਨਾ ਬੰਦ ਕਰੋ, ਖੁਦਾ ਦੀ ਸ਼ੁਕਰਗੁਜ਼ਾਰੀ ਕਰੋ ਤੇ ਇੱਕ ਦੂਜੇ ਨਾਲ ਪਿਆਰ ਤੇ ਮੁਹੱਬਤ ਰੱਖੋ। ਖੁਦਾ ਇਹ ਕੰਮ ਸਾਡੇ ਤੋਂ ਚਾਹੁੰਦਾ ਜੇ। ਉਹ ਕਹਿੰਦਾ ਤਾਂ ਵੀ ਤੁਸੀਂ ਮੇਰੇ ਸ਼ਾਗਿਰਦ ਠਹਿਰ ਸਕਦੇ ਹੋ, ਤਾਂ ਵੀ ਮੇਰੇ ਸ਼ਾਗਿਰਦ ਬਣ ਸਕਦੇ ਹੋ ਚੰਗੇ। ਉਸ ਸ਼ਾਗਿਰਦੀਅਤ ਦੇ ਵਿੱਚ ਜਦੋਂ ਅਸੀਂ ਆਪਸ ਵਿੱਚ ਮੁਹੱਬਤ ਰੱਖਦੇ ਹਾਂ ਤੇ ਸ਼ਾਗਿਰਦ ਬਣਦੇ ਹਾਂ, ਤੇ ਸ਼ਾਗਿਰਦ ਦੇ ਵਿੱਚ ਅੱਗੇ ਬੜਾ ਕੁਝ ਹੁੰਦਾ। ਜੇ ਯਿਸੂ ਨੇ ਦੁੱਖ ਸਹਿ ਨੇ ਤੇ ਸਾਨੂੰ ਵੀ ਸਹਿਣੇ ਪੈਣਗੇ। ਜੇ ਯਿਸੂ ਤੇ ਟਾਰਚਰ ਹੋਇਆ ਤੇ ਸਾਡੇ ਤੇ ਵੀ ਟਾਰਚਰ ਹੋਣਾ ਹੈ। ਤੇ ਸਾਡਾ ਕੰਮ ਜਿਵੇਂ ਯਿਸੂ ਨੇ ਬਰਦਾਸ਼ਤ ਕੀਤਾ ਤੇ ਅਸਾਂ ਵੀ ਕਰਨਾ ਹੈ। ਯਿਸੂ ਮਸੀਹ ਆਂਦੇ ਨੇ ਜਿਵੇਂ ਮੈਂ ਮੁਹੱਬਤ ਰੱਖੀ ਤੁਹਾਡੇ ਨਾਲ, ਇੰਨੀ ਮੁਖਾਲਫਤ ਹੋਣ ਦੇ ਨਾਲ ਵੀ ਮੁਹੱਬਤ ਰੱਖੀ ਹੈ। ਤੇ ਇਸ ਲਈ ਸਾਡੀ ਜੇ ਕੋਈ ਮੁਖਾਲਫਤ ਕਰਦਾ ਤੇ ਅਸੀਂ ਉਹਨੂੰ ਇਹ ਨਾ ਕਹੀਏ ਕਿ ਸਾਡੀ ਮੁਖਾਲਫਤ ਕਰਦਾ ਤਾਂ ਅਸੀਂ ਪਛਾਣ ਜਾਈਏ, ਬਲਕਿ ਯਿਸੂ ਮਸੀਹ ਦਾ ਹੁਕਮ ਹੈ ਕਿ ਉਹਨੂੰ ਪਿਆਰ ਕਰੋ ਤੇ ਉਹਦੇ ਨਾਲ ਮੁਹੱਬਤ ਰੱਖੋ। ਤੇ ਮਸੀਹਾਂ ਦਾ ਇਹੋ ਹੀ ਕੰਮ ਹੈ ਕਿ ਉਹ ਢਿੱਡ 'ਚ ਵੈਰ ਕੋ ਨਹੀਂ ਰੱਖਦੇ, ਉਹ ਸਿਰਫ ਤੇ ਸਿਰਫ ਪਿਆਰ ਮੁਹੱਬਤ ਰੱਖਦੇ ਨੇ, ਬਰਦਾਸ਼ਤ ਕਰ ਲੈਂਦੇ ਨੇ ਤੇ ਵੱਡੀਆਂ ਬਰਦਾਸ਼ਤ ਕਰਦੇ ਨੇ। ਤੇ ਅੱਜ ਮੈਂ ਇਹ ਗੱਲ ਦੱਸਣਾ ਚਾਹਨਾ
ਕਿ ਤੁਸੀਂ ਵੀ ਬਰਦਾਸ਼ਤ ਕਰੋ, ਪਿਆਰ ਮੁਹੱਬਤ ਕਰੋ ਤੇ ਖੁਦਾਵੰਦ ਯਿਸੂ ਮਸੀਹ ਦਾ ਇਹ ਕਹਿਣਾ ਜਿਹੜਾ ਉਹਨੂੰ ਮੰਨੋ ਭਈ ਅਸੀਂ ਇੱਕ ਦੂਜੇ ਨਾਲ ਮੁਹੱਬਤ ਰੱਖਦੇ ਹਾਂ ਤੇ ਖੁਦਾਵੰਦ ਤੇਰੇ ਹੁਕਮ ਦੀ ਪੈਰਵੀ ਕਰਨੇ ਆ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।